ਪਾਣੀਆਂ ਦੇ ਮੋੜਾਂ ਨੂੰ ਮੋੜਨਾ ਜਾਂ ਪਹਿਲੀ ਤਾਂ ਇਹ ਵਾਇਲੇਸ਼ਨ ਹੈ ਤੇ ਆਲਰੇਡੀ ਇਹਨਾਂ ਨੇ ਆਪਣੀ ਤਬਾਹੀ ਕਰਵਾਈ ਹੈ। ਹੁਣ ਹਿਮਾਚਲ, ਉੱਤਰਾਖੰਡ ਦੂਜੇ ਤੀਜੇ 'ਚ ਇੰਨੀ ਤਬਾਹੀ ਕਿਉਂ ਹੋ ਰਹੀ ਹੈ, ਜਾਂ ਕਲਾਊਡ ਬਸਟ ਕਿਉਂ ਹੋ ਰਹੇ ਨੇ, ਜਾਂ ਪੂਰੀਆਂ ਦੇ ਪੂਰੀਆਂ ਇਮਾਰਤਾਂ ਜਾਂ ਪੂਰੇ ਪਹਾੜ ਖਿਸਕ ਰਹੇ, ਕਿਉਂਕਿ ਇਹਨਾਂ ਨੇ 4 ਧਾਮ ਯਾਤਰਾ ਉਹਦੇ ਥੱਲੇ ਉੱਤਰਾਖੰਡ, ਹਿਮਾਚਲ ਦੂਜੇ ਔਰ ਲਦਾਖ ਨਾਲ ਕੀ ਪੰਗਾ, ਇਹ ਵੀ ਇਹੀ ਹੈ। ਅਡਾਨੀਆਂ ਦੇ ਹਵਾਲੇ ਕਰਕੇ ਪਹਾੜ ਖੋਦਣੇ ਨੇ, ਉਹ ਨੇਚਰ ਦੇ ਨਾਲ ਗੜਬੜ ਹੈ ਔਰ ਇਹਨਾਂ ਨੇ ਉਹਨਾਂ ਦੀਆਂ ਬੇਸ ਹੈ ਕਮਜ਼ੋਰ ਕਰ ਦਿੱਤੇ ਨੇ। ਤਬਾਹੀ ਆਲਰੇਡੀ ਹੋ ਰਹੀ ਹੈ। ਹੁਣ ਕੋਈ ਇਹ ਸੋਚੇ ਕਿ ਇੰਡਸ ਰਿਵਰ ਬੇਸਨ ਦੇ ਨਾਲ ਜੁੜੇ ਹੋਏ ਇਹ 3 ਦਰਿਆ ਸਤਲੁਜ, ਬਿਆਸ, ਰਾਵੀ ਤੇ ਦੂਸਰੇ ਪਾਸੇ ਦੇ ਜਿਹੜੇ ਝਨਾਹ, ਜੇਹਲਮ, ਉਹਨਾਂ ਨੂੰ ਇਹ ਮੋੜ ਲੈਣਗੇ, ਇਹ ਤਾਂ ਇੰਪੋਸੀਬਲ ਲੱਗਦਾ ਸੀ ਜਾਂ ਲੱਗਦਾ ਹੈ। ਲੇਕਿਨ ਆਲਰੇਡੀ ਇਹ ਇਸ ਦੇ ਉੱਤੇ ਬੜਾ ਸੀਰੀਅਸਲੀ ਕੰਮ ਕਰ ਰਹੇ ਨੇ ਕਿ 2029 ਦੀਆਂ ਚੋਣਾਂ ਤੋਂ ਪਹਿਲਾਂ ਉੱਤਰੀ ਭਾਰਤ ਤੇ ਰਾਜਸਥਾਨ ਨੂੰ ਪ੍ਰਾਇੋਰਟੀ ਹੈ ਕਿ ਇਹ ਵੱਡੀ ਗਿਫਟ ਦਿੱਤੀ ਜਾਏਗੀ ਇੰਡੀਅਨ ਸਟੇਟ ਵੱਲੋਂ 2029 ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਕਿ ਪਾਣੀ ਜਿਹੜਾ ਉਹ ਡਾਇਵਰਟ ਕੀਤਾ ਜਾਏਗਾ। ਔਰ ਉਹਦੇ ਲਈ ਜਿਹੜੀ ਬਜਟ 4000 ਤੋਂ 5000 ਕਰੋੜ ਰੁਪਈਆ ਆਲਰੇਡੀ ਉਹਨਾਂ ਨੇ ਰੱਖ ਲਿਆ ਕਿ ਡੀਟੇਲ ਪ੍ਰੋਜੈਕਟ ਰਿਪੋਰਟ ਜਿਹੜੀ ਹੈ ਉਹ ਆਲਰੇਡੀ ਤਿਆਰ ਹੋ ਰਹੀ ਹੈ ਤਾਂ ਕਿ 14 ਕਿਲੋਮੀਟਰ ਦੀ ਇੱਕ ਟਨਲ ਜਿਹੜੀ ਕਿ ਇੰਡਸ ਰਿਵਰ ਉਸ ਨੂੰ ਬਿਆਸ ਦਰਿਆ ਦੇ ਨਾਲ ਜੋੜੇਗੀ। ਇਸ ਸਾਰੇ ਚੋਂ ਕਿਵੇਂ ਜਿਹੜਾ ਈਵਨ ਪੰਜਾਬ ਨੂੰ ਵੀ ਡਿਪਰਾਈਵ ਕਰਨ ਦੀ ਲਾਈਨ ਹੈ। ਦਾ ਪ੍ਰੋਜੈਕਟ ਏਮਸ ਟੂ ਇਨਕਰੀਜ਼ ਇਰੀਗੇਸ਼ਨ ਕੈਪੈਸਿਟੀ ਇਨ ਦਾ ਐਰਿਡ ਰੀਜਨਸ ਆਫ ਰਾਜਸਥਾਨ ਬਾਈ ਡਾਇਵਰਟਿੰਗ ਵਾਟਰ ਟੂ ਇੰਦਰਾ ਗਾਂਧੀ ਕੈਨਾਲ। ਉਹਨਾਂ ਨੇ ਕਿਹਾ ਕਿ ਇਹ ਜਿਹੜੀ ਹੈ ਇਹਦੇ ਨਾਲ ਈਵਨ ਡਰਿੰਕਿੰਗ ਪਾਣੀ ਵੀ ਦੂਜਾ ਤੀਜਾ ਮਿਲੇਗਾ ਇਹਨਾਂ ਦਿੱਲੀ ਔਰ ਹਰਿਆਣਾ ਔਰ ਰਾਜਸਥਾਨ ਨੂੰ, ਔਰ ਇਹ ਜਿਹੜਾ ਇਹਦੇ ਨਾਲ ਅਸੀਂ ਜਿਹੜਾ ਪਾਣੀ ਪਾਕਿਸਤਾਨ ਨੂੰ ਜਾਂਦਾ ਉਹ ਰੋਕ ਦਿਆਂਗੇ, ਕੰਟਰੀ ਦੀ ਵਾਟਰ ਸਿਕਿਉਰਿਟੀ ਹੋਏਗੀ। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਹਾਕਮਾਂ ਦੀ ਨੀਅਤ ਇੰਡਸ ਦਰਿਆ ਦੇ ਪਾਣੀਆਂ ਨੂੰ ਪੂਰੀ ਤਰ੍ਹਾਂ ਲੁੱਟਣ ਦੀ ਹੈ, ਜਿਹੜਾ ਕਿ ਪਾਕਿਸਤਾਨ ਨਾਲ ਜੰਗ ਦਾ ਕਾਰਨ ਬਣ ਸਕਦਾ ਹੈ। ਸੋ ਭਾਰਤ ਦੇ ਪ੍ਰਮੁੱਖ ਟੀਵੀ ਚੈਨਲ NDTV ਅਨੁਸਾਰ ਭਾਰਤ ਨੇ 2029 ਦੀਆਂ ਚੋਣਾਂ ਤੋਂ ਪਹਿਲਾਂ ਉੱਤਰੀ ਭਾਰਤ ਦੇ ਲੋਕਾਂ ਨੂੰ ਦਰਿਆਏ ਇੰਡਸ ਦੇ ਪਾਣੀਆਂ ਦਾ ਤੋਹਫਾ ਦੇਣਾ ਹੈ। ਸੋ ਇਸ ਲਈ ਕਾਫੀ ਵੱਡਾ ਬਜਟ ਜਿਹੜਾ ਰੱਖਿਆ ਜਾ ਰਿਹਾ ਤੇ ਨਾਲ ਹੀ ਟਰਨਸ ਜਿਹੜੇ ਵਗੈਰਾ ਜਿਹੜੇ ਬਣਾਉਣ ਲਈ ਜਿਹੜੇ ਪ੍ਰੋਜੈਕਟ ਨੇ ਉਹ ਵੀ ਤਿਆਰ ਕੀਤੇ ਜਾ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਰ ਕਪੂਰ ਸਿੰਘ ਹੋਰਾਂ ਨੇ ਆਪਣੀ ਇੱਕ ਲਿਖਤ ਦੇ ਵਿੱਚ ਇਹ ਲਿਖਿਆ 47 ਤੋਂ ਬਾਅਦ, ਕਿਉਂਕਿ ਸਰ ਕਪੂਰ ਸਿੰਘ ਇੱਕ ਐਸੀ ਆਵਾਜ਼ ਸਨ ਜਿਹੜੇ 47 ਤੋਂ ਪਹਿਲਾਂ ਜ਼ਾਹਰ ਹੈ ICS ਤਾਂ ਹੈ ਹੀ ਸਨ, ਲੇਕਿਨ ਉਹਨਾਂ ਨੂੰ ਇੱਕ ਵਿਚੋਲੇ ਵਾਂਗ ਅੰਗਰੇਜ਼ੀ ਸਾਮਰਾਜ ਜਿਹੜਾ ਉਹ ਸਿੱਖ ਲੀਡਰਸ਼ਿਪ ਤੱਕ ਪਹੁੰਚ ਵੀ ਕਰਵਾਉਂਦਾ ਸੀ ਕਿ ਭਾਈ ਆਪਣਾ ਕੁਛ ਬਣਾ ਲਓ, ਨਹੀਂ ਤਾਂ ਜਿਹੜਾ ਤੁਹਾਡੇ ਨਾਲ ਬਹੁਤ ਮਾੜਾ ਹੋਏਗਾ ਜੇ ਤੁਸੀਂ ਹਿੰਦੂ ਡੋਮੀਨੈਂਸ ਦੇ ਵਿੱਚ ਚਲੇ ਗਏ, ਜਿਹਦਾ ਜ਼ਿਕਰ ਉਹਨਾਂ ਨੇ ਰਿਪੀਟਡਲੀ ਸਾਚੀ ਸਾਖੀ ਦੇ ਵਿੱਚ 6 ਮੌਕਿਆਂ ਦਾ ਜ਼ਿਕਰ ਕੀਤਾ ਹੈ, ਜਿੱਥੇ ਕਿ ਟਾਈਮ ਟੂ ਟਾਈਮ ਸਿੱਖ ਲੀਡਰਸ਼ਿਪ ਜਿਹੜੀ ਸਮੇਂ ਦੇ ਹਾਣ ਦੀ ਨਹੀਂ ਸੀ, ਹਿੰਦੂ ਮਾਈਂਡਸੈਟ ਵਾਲੇ ਗਾਂਧੀ, ਨਹਿਰੂ, ਉਹਨਾਂ ਦੇ ਢਹਿ ਚੜ੍ਹੀ ਹੋਈ ਸੀ, ਉਹਨਾਂ ਨੇ ਉਹ ਸਾਰਿਆਂ ਨੂੰ ਕਿਵੇਂ ਜਿਹੜਾ ਨਾਕਾਮਯਾਬ ਕੀਤਾ। ਔਰ ਇੱਕ ਹੋਰ ਥਾਂ ਉਹਨਾਂ ਨੇ ਲਿਖਿਆ ਕਿ ਵੀ ਜਿਹੜੀ ਸਿੱਖਾਂ ਨੂੰ ਤੀਸਰੀ ਧਿਰ ਵਜੋਂ ਗੁਰੂ ਸਾਹਿਬਾਨ ਨੇ, ਨਾ ਕੋਈ ਹਿੰਦੂ ਨਾ ਮੁਸਲਮਾਨ ਦੇ ਨਾਲ ਸਿੱਖ ਜਿਹੜੇ ਨੇ ਉਹ ਤੀਸਰੀ ਧਿਰ ਵਜੋਂ ਗੁਰੂ ਸਾਹਿਬ ਨੇ ਉਸ ਖਿੱਤੇ ਦੇ ਵਿੱਚ ਸਥਾਪਿਤ ਕੀਤੇ ਕਿ ਉਹਨਾਂ ਨੇ ਬੈਲੈਂਸ ਰੱਖਣਾ ਹੈ ਔਰ ਉਹਨਾਂ ਦੀ ਹੋਂਦ ਦੋਨਾਂ ਨੂੰ ਸੈਪਰੇਟ ਵੀ ਰੱਖਦੀ ਹੈ ਔਰ ਇੱਕ ਬੈਲੈਂਸ। ਉਹਨਾਂ ਨੇ ਕਿਹਾ ਕਿ ਜੀ ਸਿੱਖਾਂ ਨੇ ਉਹ ਬੈਲੈਂਸ ਜਿਹੜਾ ਗੁਰੂਆਂ ਨੇ ਦਿੱਤਾ ਸੀ ਸਿਆਸੀ ਤੌਰ 'ਤੇ ਕਾਇਮ ਰੱਖਣਾ ਸਾਡਾ ਬਣਦਾ ਸੀ, ਅਸੀਂ ਹਿੰਦੂਆਂ ਦੇ ਪੱਖ ਦੇ ਵਿੱਚ ਜਾ ਖਲੋਤੇ ਔਰ ਨਤੀਜਾ ਦੂਸਰੇ ਪਾਸੇ ਅਸੀਂ ਮੁਸਲਮਾਨਾਂ ਦੀ ਵਿਰੋਧਤਾ ਵੀ ਸਹੇੜੀ, ਆਪਣਾ ਕੁਛ ਵੀ ਨਹੀਂ ਬਣਾਇਆ ਔਰ ਸਭ ਤੋਂ ਜ਼ਿਆਦਾ ਹਿੰਸਾ, ਤਬਾਹੀ, ਬਰਬਾਦੀ ਦਾ ਸ਼ਿਕਾਰ ਹੋਏ। ਬਿਲਕੁਲ ਆਪਣੀ ਉਸ ਸਾਚੀ ਸਾਖੀ 'ਚ ਉਹਨਾਂ ਨੇ ਇੱਕ ਪ੍ਰਮੁੱਖ ਸਿੱਖ ਆਗੂ ਉਸ ਵੇਲੇ ਦੇ ਸ਼ਾਇਦ ਸ਼ਿਵਚਰਨ ਸਿੰਘ ਜਾਂ ਕੋਈ ਜਿਹੜੇ ਕਾਫੀ ਪ੍ਰਭਾਵ ਰੱਖਦੇ ਸਨ ਸਰਕਾਰੀ ਦਰਬਾਰੇ ਵੀ, ਉਹਦੇ 'ਚ ਉਹਨਾਂ ਨੂੰ ਵੀ ਕਿਤੇ ਕੋਟ ਕੀਤਾ ਹੋਇਆ ਕਿ ਵੀ ਸਾਡੇ ਲਈ ਇਹ ਜ਼ਰੂਰੀ ਸੀ ਕਿ ਅਸੀਂ ਪਾਕਿਸਤਾਨ ਜਾਂ ਪਾਕਿਸਤਾਨ ਦੇ ਜਿਹੜੇ ਬਣਾਉਣ ਦੀ ਜਿਹੜੀ ਵਕਾਲਤ ਕਰ ਰਹੇ ਆਗੂ ਸੀ ਉਹਨਾਂ ਦੇ ਨਾਲ ਰਾਬਤਾ ਖੋਲ੍ਹਦੇ
ਕੋਈ ਸਿਸਟਮ ਅਸੀਂ ਉਹਨਾਂ ਦੇ ਨਾਲ ਵੀ ਵਰਕਆਊਟ ਕਰ ਸਕਦੇ ਸੀ ਜਿਸ ਦੇ ਵਿੱਚ ਸਾਡੀ ਤਬਾਹੀ ਔਰ ਬਰਬਾਦੀ ਰੁਕ ਸਕਦੀ। ਔਰ ਜੇ ਗੁਰੂ ਸਾਹਿਬਾਨ ਨੇ ਇਵੇਂ ਵਿਸ਼ ਕੀਤਾ ਹੋਇਆ ਕਿ ਸਾਡੀ ਤਕਦੀਰ ਉਸ ਪੰਜਾਬ ਦੀ ਧਰਤੀ ਦੇ ਉੱਤੇ ਇਹ ਹੈ, ਤਾਂ ਫਿਰ ਸਾਨੂੰ ਉਸ ਆਪਸ਼ਨ ਨੂੰ ਬਿਲਕੁਲ ਦਰਵਾਜ਼ੇ ਬੰਦ ਨਹੀਂ ਸੀ ਕਰਨੇ ਚਾਹੀਦੇ। ਮੈਂ ਇਨੀਸ਼ੀਅਲ ਇਸ ਲਈ ਸਾਰਾ ਦਿੱਤਾ ਹੈ ਵੀ ਬਹੁਤ ਵਾਰ ਕੁਛ ਵੀਰ ਬਹੁਤ ਸਾਰੇ ਤਾਂ ਹੁਣ ਇਸ ਅਹਿਮੀਅਤ ਨੂੰ ਸਮਝਦੇ ਨੇ ਕਿ ਸਾਡੀ ਜਿਹੜੀ ਹੈ ਲਹਿੰਦੇ ਪੰਜਾਬ ਪਾਕਿਸਤਾਨ ਨਾਲ ਕੁਰਬਤ, ਇਸ ਦੇ ਰੂਹਾਨੀ ਮਾਅਨੇ ਕੀ ਨੇ, ਇਸ ਦੇ ਸਿਆਸੀ ਮਾਅਨੇ ਕੀ ਨੇ, ਇਹਨਾਂ ਦੀ ਵਰਤਮਾਨ ਦੇ ਵਿੱਚ ਕੀ ਅਹਿਮੀਅਤ ਹੈ, ਇਸ ਦੀ ਭਵਿੱਖ ਦੇ ਵਿੱਚ ਕੀ ਅਹਿਮੀਅਤ ਹੋਏਗੀ। ਲੇਕਿਨ ਇੱਕ ਤਬਕਾ ਜਿਨ੍ਹਾਂ ਨੂੰ, ਜਿਵੇਂ ਕੱਲ੍ਹ ਜਦੋਂ ਮੈਂ ਗੁਰੂ ਨਾਨਕ ਪਾਤਸ਼ਾਹ ਦਾ ਇਹ ਫਰਮਾਨ ਕੋਟ ਕੀਤਾ ਸੀ ਵੀ ਇੱਕ ਕਲਾਸ ਉਹ ਵੀ ਹੈ ਕਿ ਇੱਕ ਨਾ ਨਾਦ ਨਾ ਵੇਦ ਨਾ ਗਿਹ ਰਸ, ਰਸ ਕਸ ਨਾ ਜਾਣੰਤ, ਇੱਕ ਨਾ ਸਿੱਧ ਨਾ ਬੁੱਧ ਨਾ ਅਕਲ ਸਰ, ਸੇ ਅੱਖਰ ਕਾ ਪਿਓ ਨਾ ਰਹੰਤ, ਨਾਨਕ ਤੇ ਨਰ ਅਸਲ ਖਰ, ਜੇ ਵਿਣ ਗੁਣ ਗਰਬ ਕਰੰਤ। ਪੱਲੇ ਵੀ ਕੁਛ ਨਹੀਂ ਹੈ, ਹੰਕਾਰੇ ਵੀ ਹੋਏ ਨੇ ਤੇ ਅਸਲੀ ਖੋਤੇ ਉਹ ਨੇ। ਹੁਣ ਸਿਆਸੀ ਜਾਂ ਰੂਹਾਨੀ ਜਾਂ ਧਾਰਮਿਕ ਜਾਂ ਸਮਾਜਿਕ ਪੱਖਾਂ 'ਚ ਜੇ ਅਸੀਂ ਬੈਲੈਂਸ ਨਹੀਂ ਰੱਖ ਪਾਵਾਂਗੇ ਜਾਂ ਬੈਲੈਂਸ ਨਹੀਂ ਰੱਖਾਂਗੇ ਜਾਂ ਅਜੋਕੀ ਸਥਿਤੀ ਨੂੰ ਨਹੀਂ ਸਮਝਾਂਗੇ ਜਾਂ ਕਿਸੇ ਇੱਕ ਅੱਧੀ ਘਟਨਾ ਨੂੰ ਆਧਾਰ ਬਣਾ ਕੇ ਉਹੀ ਐਂਟਾਈ ਮੁਸਲਮ ਜਾਂ ਐਂਟਾਈ ਪਾਕਿਸਤਾਨ ਜਾਂ ਦੂਜੀ ਜੋ ਮਨਜਿੰਦਰ ਸਿਰਸੇ ਵਰਗੇ ਔਰ ਦੂਜੇ, ਜਿਵੇਂ ਕੱਲ੍ਹ ਅਸੀਂ ਗੱਲ ਕੀਤੀ ਕਿ ਬਈ ਉਹਨਾਂ ਨੇ ਸਤੰਬਰ 'ਚ ਕੱਢਤਾ ਫਰਮਾਨ ਹੋਮ ਮਿਨਿਸਟਰੀ ਨੇ ਜੀ ਕੋਈ ਜਥਾ ਨਹੀਂ ਜਾਏਗਾ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ 'ਤੇ। ਕੱਲ੍ਹ ਪਰਸੋਂ ਉਹਨਾਂ ਨੇ ਕਿਹਾ ਜੀ ਆਥੋਰਾਈਜ਼ਡ ਫਲਾਣੇ ਜੰਪ ਕਰ ਰਹੇ ਨੇ, ਵਧਾਈਆਂ, ਥੈਂਕ ਯੂ ਮੋਦੀ। ਵੀ ਪਹਿਲਾਂ ਕਿਹਨੇ ਹੱਕ ਦਿੱਤਾ ਇਹਨਾਂ ਨੂੰ ਕਿ ਸਾਡੇ ਤੇ ਪਾਬੰਦੀ ਲਾਣ ਕਿ ਵੀ ਤੁਸੀਂ ਜਾ ਨਹੀਂ ਸਕਦੇ ਔਰ ਧਾਰਮਿਕ ਅਸੀਂ ਜ਼ਿਆਰਤ ਲਈ ਨਹੀਂ ਜਾ ਸਕਦੇ। ਹੁਣ ਤੁਸੀਂ ਇਸ ਕਲਾਸ ਦਾ ਕਰ ਤਾਂ ਕੁਝ ਨਹੀਂ ਸਕਦੇ, ਪੂਰੇ ਫਿਰ ਥੈਂਕ ਯੂ ਨਾਲ ਭਰਿਆ ਹੋਇਆ ਸੀ। ਹੁਣ ਅਸੀਂ ਇਹ ਦੇਖਦੇ ਹਾਂ ਵੀ ਜਦੋਂ ਅਸੀਂ ਪੰਜਾਬਾਂ ਦੀ ਸਾਂਝਾਂ ਦੀ ਗੱਲ ਕਰਦੇ, ਮਹਿਜ਼ ਇੱਕ ਤਹਿਜ਼ੀਬੀ ਜਾਂ ਜਜ਼ਬਾਤੀ ਜਾਂ ਜ਼ਬਾਨ ਤੇ ਆਧਾਰਿਤ ਸਾਂਝ ਨਹੀਂ ਹੈ। ਹੁਣ ਦਰਿਆਵਾਂ ਦਾ ਕੀ ਕਰੋਗੇ ਤੁਸੀਂ? ਹੁਣ ਜੇ 5 ਦਰਿਆਵਾਂ ਦੀ ਧਰਤੀ ਜਿਹੜਾ ਪੰਜਾਬ ਨਾ ਜਿਸ ਚੋਂ ਆਇਆ, ਉਸ ਚੋਂ ਤੁਹਾਡੇ 3 ਦਰਿਆ ਬੇਸ਼ੱਕ ਇੰਡਸ ਵਾਟਰ ਟਰੀਟੀ ਦੇ ਥੱਲੇ ਸਾਨੂੰ ਮਿਲੇ, ਸਤਲੁਜ, ਬਿਆਸ, ਰਾਵੀ, ਉਹਨਾਂ ਨੂੰ ਕਿਵੇਂ ਲੁੱਟਿਆ ਪਾਣੀਆਂ ਨੂੰ ਜਾਂ ਕਿਵੇਂ ਉਹਨਾਂ ਨੂੰ ਐਜ਼ ਏ ਵੈਪਨ ਵੀ ਯੂਜ਼ ਕੀਤਾ ਉਹਨਾਂ ਨੇ। ਹੁਣ ਜੇ ਉਹਨਾਂ ਨੇ ਵੈਪਨਾਈਜ਼ ਕੀਤਾ ਵਾਟਰ ਨੂੰ ਐਜ਼ ਏ ਵੈਪਨ, ਤੇ ਪਾਕਿਸਤਾਨ ਦੀ ਤਬਾਹੀ ਕਰਨ ਤੋਂ ਪਹਿਲਾਂ ਜਾਂ ਪਾਕਿਸਤਾਨੀ ਪੰਜਾਬ ਦੀ ਤਬਾਹੀ ਕਰਨ ਤੋਂ ਪਹਿਲਾਂ ਤਾਂ ਤੁਹਾਡੀ ਤਬਾਹੀ ਰੱਖੀ ਹੋਈ ਹੈ। ਹੁਣ ਜਿਹੜੇ ਪੰਜਾਬ ਦੇ 22-23 ਜ਼ਿਲ੍ਹੇ ਨੇ ਉਹ ਇੰਨੇ ਵਲਨਰੇਬਲ ਨੇ ਪਾਣੀਆਂ ਤੋਂ। ਹੁਣ ਫਿਰ 6-7 ਅਕਤੂਬਰ ਨੂੰ ਜਿਹੜਾ ਕਾਫੀ ਮੀਂਹ ਪੈਣੇ ਨੇ, ਜਿਹੜੀ ਪ੍ਰੈਡਿਕਸ਼ਨ ਹੈ ਉਹਨਾਂ ਦੀ। ਔਰ ਹੁਣ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਕਿਹਾ ਜੀ ਅਸੀਂ ਫਲਾਣੇ ਰਣਜੀਤ ਸਾਗਰ ਡੈਮ ਚੋਂ, ਥੀਂ ਡੈਮ ਚੋਂ ਔਰ ਫਲਾਣੇ ਡੈਮ ਚੋਂ ਜਿਹੜਾ ਵਾਧੂ ਪਾਣੀ ਇੰਨੇ 1000 ਕਿਊਸੈਕ ਛੱਡ ਰਹੇ ਤਾਂ ਕਿ ਜਦੋਂ ਮੀਂਹ ਪਏਗਾ ਤਾਂ ਹੜ੍ਹ। ਪਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਪੰਜਾਬ ਦੇ 17 ਜ਼ਿਲ੍ਹੇ ਪ੍ਰਭਾਵਿਤ ਹੋ ਸਕਦੇ ਨੇ ਲੋਅਰ 'ਚ ਇਹਨਾਂ ਇਸ ਸਭ ਕਿ ਮੀਂਹ ਵੀ ਨੇ ਭਾਵੇਂ ਪਾਣੀ ਛੱਡਿਆ ਵੀ ਹੈ, ਜੇ ਉੱਤੇ ਜਿਹੜਾ ਕੈਚਮੈਂਟ ਏਰੀਆ ਉਹਦੇ 'ਚ ਮੀਂਹ ਜ਼ਿਆਦਾ ਪੈਂਦਾ ਹੈ ਤੇ ਤੁਸੀਂ ਰੋਕ ਨਹੀਂ ਪਾਓਗੇ। ਹੁਣ ਕਹਿਣ ਦਾ ਮਤਲਬ ਇਹ ਹੈ ਵੀ ਇਕੱਲਾ ਸਾਡਾ ਇਹੀ ਨਹੀਂ ਵੀ ਬਾਰਡਰ ਲੱਗਦਾ ਹੈ ਪਾਕਿਸਤਾਨ ਦੇ ਨਾਲ ਜਾਂ ਪਾਣੀਆਂ ਨੂੰ ਜਦੋਂ ਐਜ਼ ਏ ਵੈਪਨ ਸਾਡੀ ਤਬਾਹੀ, ਫਿਰ ਉਹਨਾਂ ਦੀ ਤਬਾਹੀ। ਪਾਕਿਸਤਾਨ 'ਚ 1000 ਤੋਂ ਜ਼ਿਆਦਾ ਮੌਤਾਂ ਹੋਈਆਂ ਔਰ ਉਹਨਾਂ ਦੀ ਤਬਾਹੀ ਹੋਈ। ਹੁਣ ਜਿਹੜਾ ਇਹਨਾਂ ਨੇ 7, 8, 9, 10 ਮਈ ਨੂੰ ਖੁਦ ਪੰਗਾ ਲਿਆ ਪਾਕਿਸਤਾਨ ਦੇ ਨਾਲ, ਜੁੱਤੀਆਂ ਖਾਧੀਆਂ। ਹੋਰ ਤਾਂ ਫਿਰ ਕਰਨਾ ਫਿਰ ਇਹ ਕਿ ਜੀ ਅਸੀਂ ਇੰਡਸ ਵਾਟਰ ਟਰੀਟੀ ਨੂੰ ਜਿਹੜਾ ਐਟ ਐਬੇਂਸ ਰੱਖ ਰਹੇ, ਪਹਿਲਾਂ ਸਸਪੈਂਡ ਲਫ਼ਜ਼ ਇਸਤੇਮਾਲ ਕੀਤਾ। ਫਿਰ ਜਿਹੜਾ ਸਰਦਾਰ ਬੰਗਾ ਵਰਲਡ ਬੈਂਕ ਦਾ ਮੇਨ ਹੈ, ਉਹਨੇ ਕਿਹਾ ਕਿ ਜੀ ਇਹਦੇ 'ਚ ਇੰਡਸ ਵਾਟਰ ਟਰੀਟੀ 'ਚ ਪ੍ਰੋਵੀਜ਼ਨ ਹੀ ਕੋਈ ਨਹੀਂ ਹੈ ਕਿ ਇੱਕ ਪਾਰਟੀ ਜਿਹੜੀ ਆ ਉਹਨੂੰ ਐਬੇਂਸ ਮਤਲਬ ਅਸੀਂ ਨਹੀਂ ਮੰਨਦੇ। ਔਰ ਉਹਨੂੰ ਬਹੁਤਿਆਂ ਨੂੰ ਇਹ ਲੱਗਾ ਉਦੋਂ ਵੀ, ਉਹਦੇ 'ਚ ਮੈਨੂੰ ਵੀ ਸੀ, ਮੈਂ ਕਿਹਾ ਵੀ ਇਹ ਆਪਣੇ ਲੋਕਾਂ ਨੂੰ ਦੱਸਣ ਦੇ ਲਈ ਹੈ, ਅਦਰਵਾਈਜ਼ ਪਾਣੀਆਂ ਦੇ ਮੋੜਾਂ ਨੂੰ ਮੋੜਨਾ ਜਾਂ ਪਹਿਲੀ ਤਾਂ ਇਹ ਵਾਇਲੇਸ਼ਨ ਹੈ। ਫਿਰ ਜਿਸ ਲੈਵਲ ਦੇ ਉੱਤੇ ਆਲਰੇਡੀ ਇਹਨਾਂ ਨੇ ਆਪਣੀ ਤਬਾਹੀ ਕਰਵਾਈ ਹੈ, ਹੁਣ ਹਿਮਾਚਲ, ਉੱਤਰਾਖੰਡ, ਦੂਜੇ ਤੀਜੇ 'ਚ ਇੰਨੀ ਤਬਾਹੀ ਕਿਉਂ ਹੋ ਰਹੀ ਹੈ ਜਾਂ ਕਲਾਊਡ ਬਸਟ ਕਿਉਂ ਹੋ ਰਹੇ ਨੇ ਜਾਂ ਪੂਰੀਆਂ ਦੇ ਪੂਰੀਆਂ ਇਮਾਰਤਾਂ ਜਾਂ ਪੂਰੇ ਪਹਾੜ ਖਿਸਕ ਰਹੇ ਨੇ? ਕਿਉਂਕਿ ਇਹਨਾਂ ਨੇ ਹਿੰਦੂਆਂ ਨੂੰ ਖੁਸ਼ ਕਰਨ ਦੇ ਨਾਂ ਥੱਲੇ ਇਨਫੈਕਟ ਤਾਂ ਪੈਸੇ ਬਣਾਉਣਾ, 4 ਧਾਮ ਯਾਤਰਾ ਉਹਦੇ ਥੱਲੇ ਉੱਤਰਾਖੰਡ, ਹਿਮਾਚਲ, ਦੂਜੇ ਔਰ ਲਦਾਖ ਨਾਲ ਕੀ ਪੰਗਾ? ਇਹ ਵੀ ਇਹੀ ਹੈ, ਅਡਾਨੀਆਂ ਦੇ ਹਵਾਲੇ ਕਰਕੇ ਪਹਾੜ ਖੋਦਣੇ ਨੇ। ਉਹ ਨੇਚਰ ਦੇ ਨਾਲ ਗੜਬੜ ਹੈ ਔਰ ਇਹਨਾਂ ਨੇ ਉਹਨਾਂ ਦੀਆਂ
ਜਿਹੜੀ ਬੇਸ ਹੈ ਕਮਜ਼ੋਰ ਕਰ ਦਿੱਤੇ ਨੇ, ਤਬਾਹੀ ਆਲਰੇਡੀ ਹੋ ਰਹੀ ਹੈ। ਸੋ ਹੁਣ ਕੋਈ ਇਹ ਸੋਚੇ ਕਿ ਇੰਡਸ ਰਿਵਰ ਬੇਸਨ ਦੇ ਨਾਲ ਜੁੜੇ ਹੋਏ ਇਹ 3 ਦਰਿਆ ਸਤਲੁਜ, ਬਿਆਸ, ਰਾਵੀ ਤੇ ਦੂਸਰੇ ਪਾਸੇ ਦੇ ਜਿਹੜੇ ਝਨਾਹ, ਜੇਹਲਮ, ਉਹਨਾਂ ਨੂੰ ਇਹ ਮੋੜ ਲੈਣਗੇ, ਇਹ ਤਾਂ ਇੰਪੋਸੀਬਲ ਲੱਗਦਾ ਸੀ ਜਾਂ ਲੱਗਦਾ ਹੈ। ਲੇਕਿਨ ਆਲਰੇਡੀ ਇਹਨਾਂ ਨੇ, ਔਰ ਇਹ ਸਡਨਲੀ ਮੇਰੀ ਨਜ਼ਰ NDTV ਦੀ ਸਟੋਰੀ ਤੇ ਪਈ ਔਰ ਮੈਨੂੰ ਇਹ ਅਹਿਸਾਸ ਹੋਇਆ ਕਿ ਵੀ ਇਹ ਇਸ ਦੇ ਉੱਤੇ ਬੜਾ ਸੀਰੀਅਸਲੀ ਕੰਮ ਕਰ ਰਹੇ ਨੇ। ਔਰ NDTV ਦੀ ਸਟੋਰੀ ਦੀ ਹੈਡਲਾਈਨ ਹੀ ਹੈ, ਸੈਂਟਰਲ ਪਲਾਨਸ ਬਿਗ ਇੰਡਸ ਗਿਫਟ ਫॉर ਨਾਰਥ ਇੰਡੀਆ ਅਹੈਡ ਆਫ 2029 ਇਲੈਕਸ਼ਨਸ। ਕਿ 2029 ਦੀਆਂ ਚੋਣਾਂ ਤੋਂ ਪਹਿਲਾਂ ਉੱਤਰੀ ਭਾਰਤ, ਜਿਹਦੇ ਜਦੋਂ ਅਸੀਂ ਸਟੋਰੀ ਨੂੰ ਦੇਖਦੇ ਹਾਂ ਤੇ ਰਾਜਸਥਾਨ ਨੂੰ ਪ੍ਰਾਇਰਟੀ ਹੈ ਕਿ ਇਹ ਵੱਡੀ ਗਿਫਟ ਦਿੱਤੀ ਜਾਏਗੀ ਇੰਡੀਅਨ ਸਟੇਟ ਵੱਲੋਂ 2029 ਦੀਆਂ ਇਲੈਕਸ਼ਨਾਂ ਤੋਂ ਪਹਿਲਾਂ, ਕਿ ਪਾਣੀ ਜਿਹੜਾ ਉਹ ਡਾਈਵਰਟ ਕੀਤਾ ਜਾਏਗਾ। ਔਰ ਉਹਦੇ ਲਈ ਜਿਹੜੀ ਬਜਟ 4000 ਤੋਂ 5000 ਕਰੋੜ ਰੁਪਈਆ ਆਲਰੇਡੀ ਉਹਨਾਂ ਨੇ ਰੱਖ ਲਿਆ। ਔਰ ਇਸ ਪਲਾਨ ਨੂੰ ਜੇ ਥੋੜ੍ਹਾ ਜਿਹਾ ਵੀ ਘੋਖ ਕੇ ਦੇਖੀਏ, ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇੰਡੀਆ ਮੈਸਿਵ ਚੇਂਜ ਕਰ ਰਿਹਾ ਇੰਡਸ ਰਿਵਰ ਸਿਸਟਮ ਦੇ ਵਿੱਚ, ਤਾਂ ਕਿ ਜਿਹੜੀਆਂ ਉੱਤਰੀ ਭਾਰਤ ਦੀਆਂ ਸਟੇਟਾਂ ਨੇ ਉਹਨਾਂ ਦੇ ਪਾਣੀ ਦੀਆਂ ਲੋੜਾਂ ਪੂਰੀਆਂ ਹੋ ਸਕਣ। ਇਨ ਏ ਸਟ੍ਰੈਟੇਜਿਕ ਮੂਵ, ਮਤਲਬ ਇਹ ਵੀ ਉਹ ਜੰਗ ਦਾ ਵਿਉਂਤਬੰਧਕ ਮੂਵ ਹੈ। ਆਫਟਰ ਸਸਪੈਂਡਿੰਗ ਇੰਡਸ ਵਾਟਰ ਟ੍ਰੀਟੀ ਵਿਦ ਪਾਕਿਸਤਾਨ, the government is now trying to ensure that project is ready ahead of 2029 ਲੋਕ ਸਭਾ elections। 2024 ਚ ਹੋਈਆਂ ਨੇ ਚੋਣਾਂ, 2029 ਚ ਹੋਣੀਆਂ ਨੇ, ਉਸ ਤੋਂ ਪਹਿਲਾਂ ਉਹਨੂੰ ਫਿਨਿਸ਼ ਕਰਨਾ ਚਾਹੁੰਦੇ ਨੇ। ਔਰ ਇਸ ਦੇ ਉੱਤੇ ਉਹਨਾਂ ਨੇ ਪੂਰੀ ਡੀਟੇਲ ਦਿੱਤੀ ਹੈ ਕਿ ਬਈ ਰਿਵਿਊ ਕਮੇਟੀ ਦੀ ਮੀਟਿੰਗ ਹੋਈ ਸੀਨੀਅਰ ਮਿਨਿਸਟਰ ਨਾਲ ਪਿਛਲੇ ਫਰਾਈਡੇ, ਉਹਦੇ 'ਚ ਆਇਆ ਕਿ ਡੀਟੇਲ ਪ੍ਰੋਜੈਕਟ ਰਿਪੋਰਟ ਜਿਹੜੀ ਹੈ ਉਹ ਆਲਰੇਡੀ ਤਿਆਰ ਹੋ ਰਹੀ ਹੈ, ਤਾਂ ਕਿ 14 ਕਿਲੋਮੀਟਰ ਦੀ ਇੱਕ ਟਨਲ ਜਿਹੜੀ ਕਿ ਇੰਡਸ ਰਿਵਰ, ਜਿਹਨੂੰ ਦਰਿਆਏ ਸਿੰਧ ਕਿਹਾ ਜਾਂਦਾ ਹੈ, ਉਸ ਨੂੰ ਬਿਆਸ ਦਰਿਆ ਦੇ ਨਾਲ ਜੋੜੇਗੀ। ਕਿਉਂਕਿ ਹੁਣ ਜਾਂ ਤਾਂ ਫਲੋ ਉੱਧਰ ਨੂੰ ਹੋ ਰਿਹਾ, ਜੇ ਤੁਸੀਂ ਟਨਲ ਬਣਾਉਂਦੇ ਹੋ ਪਹਿਲਾਂ ਤਾਂ ਉਹਦੇ 'ਚ ਜੋ ਵੀ ਤਬਾਹੀ ਹੋਏਗੀ ਜਾਂ ਦੂਜਾ ਉਹ ਬਾਅਦ ਦੀ ਗੱਲ ਹੈ, ਪਰ ਇਹਨਾਂ ਨੇ ਆਲਰੇਡੀ ਜਿਹੜਾ ਹੈ ਉਹ 4 ਤੋਂ 5000 ਕਰੋੜ ਰੁਪਈਆ ਰੱਖ ਕੇ, ਔਰ ਆਲਰੇਡੀ ਜਿਹੜੀ ਇਹਨਾਂ ਦੀ ਜਿਹੜੀ ਹੈ ਡੀਟੇਲ ਪ੍ਰੋਜੈਕਟ ਰਿਪੋਰਟ DPR ਜਿਹਨੂੰ ਕਿਹਾ, ਉਹ ਤਿਆਰ ਇਹਨਾਂ ਨੇ ਕੀਤੀ ਕਿ 14 ਕਿਲੋਮੀਟਰ ਇਹ ਟਨਲ ਬਣੇਗੀ। ਔਰ ਇਹ ਜਿਹੜੀ ਹੈ ਦਰਿਆਏ ਸਿੰਧ ਇੰਡਸ ਦੇ ਪਾਣੀ ਨੂੰ ਬਿਆਸ ਦੇ ਵਿੱਚ ਪਾਏਗੀ। ਮਲਟੀਨੈਸ਼ਨਲ ਕੰਸਟਰਕਸ਼ਨ ਫਰਮ L&T ਹੈਜ਼ ਬੀਨ ਟਾਸਕਡ ਵਿਦ ਪ੍ਰੀਪੇਅਰਿੰਗ ਦਾ ਪ੍ਰੋਜੈਕਟ ਰਿਪੋਰਟ। ਆਲਰੇਡੀ ਕੰਪਨੀ ਵੀ ਉਹਨਾਂ ਨੇ ਹਾਇਰ ਕੀਤੀ ਹੈ ਜਿਹੜੀ ਪ੍ਰੋਜੈਕਟ ਰਿਪੋਰਟ ਤਿਆਰ ਕਰੇਗੀ, ਔਰ ਇਹ ਅਗਲੇ ਸਾਲ ਦੀ ਬਿਗਨਿੰਗ 'ਚ ਪ੍ਰੋਜੈਕਟ ਰਿਪੋਰਟ ਤਿਆਰ ਹੋ ਜਾਏਗੀ। ਔਰ ਇਸ ਦੇ ਵਿੱਚ 113 ਕਿਲੋਮੀਟਰ ਦੀ ਇੱਕ ਨਹਿਰ ਬਣਾਈ ਜਾਏਗੀ, 113 ਕਿਲੋਮੀਟਰ ਕੈਨਾਲ, ਜਿਹੜੇ ਇੰਡਸ ਦਰਿਆ ਦੇ ਪਾਣੀਆਂ ਨੂੰ ਨਾਰਦਰਨ ਸਟੇਟਸ ਦੇ ਵਿੱਚ ਆ ਕੇ ਜਿਹੜਾ ਉਹ ਕਰੇਗੀ। ਫਿਰ ਉਹਦੀ ਡੀਟੇਲ ਹੈ ਕਿ ਭਾਈ ਇਹ ਕਿਵੇਂ ਹੋਏਗੀ, ਕਿ ਬਈ ਇਹ ਜਿਹੜੀ ਹੈ ਉਹਨਾਂ ਨੇ ਕਿਹਾ ਜੀ ਗਵਰਨਮੈਂਟ ਇਸ ਦੇ ਉੱਤੇ ਬਹੁਤ ਬੜੀ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਐਂਬੀਸ਼ੀਅਸ ਪ੍ਰੋਜੈਕਟ ਹੈ ਇੰਡਸ ਬੇਸਨ ਵਾਟਰ ਟਰਾਂਸਫਰ ਸਕੀਮ ਦੇ ਥੱਲੇ, ਔਰ ਇਹਨੂੰ ਹਾਈਐਸਟ ਲੈਵਲ ਦੇ ਉੱਤੇ ਜਿਹੜਾ ਉਹ ਇੰਪਲੀਮੈਂਟ ਕੀਤਾ ਜਾ ਰਿਹਾ। ਔਰ ਜਿਹੜਾ ਸਭ ਤੋਂ ਚੈਲੰਜਿੰਗ ਕੰਮ ਹੈ ਉਹ ਹੈ 14 ਕਿਲੋਮੀਟਰ ਜਿਹੜੀ ਟਨਲ ਬਣਾਉਣੀ ਹੈ ਉਹਦੀ ਕੰਸਟਰਕਸ਼ਨ ਦਾ। ਉਹਨਾਂ ਨੇ ਕਿਹਾ ਜੀ ਇਹਦੇ 'ਚ ਡੀਟੇਲ ਸਟੱਡੀ ਚਾਹੀਦੀ ਹੈ, ਮਾਊਂਟਨ ਰੌਕਸ ਦੀ, ਵੀਕਰ ਰੌਕ ਸਕੀਨ ਹੈ, ਟਨਲ ਜਿਹੜੀ ਹੈ ਉਹ ਪਾਈਪਸ ਰਾਹੀਂ ਪਏਗੀ। ਔਰ ਇਹ ਜਿਹੜਾ ਜਦੋਂ ਤੱਕ DPR ਰਿਪੋਰਟ ਮਿਲ ਜਾਏਗੀ ਤੇ ਸਰਕਾਰ ਇਸ ਦੇ ਉੱਤੇ ਕੰਮ ਸ਼ੁਰੂ ਕਰੇਗੀ। ਔਰ ਫਿਰ ਇਹ ਜਿਹੜਾ ਯੂਜ਼ ਆਫ ਟਨਲ ਹੈ ਉਹ ਵੱਡੀਆਂ ਬੋਰਿੰਗ ਮਸ਼ੀਨ ਜਿਹੜੀਆਂ ਬੋਰ ਕਰਦੀਆਂ ਨੇ, ਰੌਕ ਸ਼ੀਲਡ ਟੈਕਨੋਲੋਜੀ, ਇਹ ਸਾਰੀ ਵੀ ਇਹਦੇ 'ਚ ਅਪਲਾਈ ਕੀਤੀ ਜਾਏਗੀ। ਔਰ ਇਸ ਦੇ ਵਿੱਚ ਇਹ ਜਿਹੜੀ ਟਨਲ ਹੈ ਇਹ ਉੱਜ ਮਲਟੀਪਰਪਜ਼ ਪ੍ਰੋਜੈਕਟ ਨੂੰ ਕਠੂਆ ਡਿਸਟ੍ਰਿਕਟ ਦੇ ਜੰਮੂ ਕਸ਼ਮੀਰ ਦੇ ਨਾਲ, ਔਰ ਵਾਟਰ ਟਰਾਂਸਫਰ ਉੱਜ ਦਰਿਆ ਤੋਂ ਜਿਹੜੀ ਟ੍ਰਿਬਿਊਟਰੀ ਹੈ ਰਾਵੀ ਦੀ, ਉਸ ਨੂੰ ਬਿਆਸ 'ਚ ਲਿਆ ਗਈ। ਹੁਣ ਬਜਾਏ ਕਿ ਮੇਨ ਦਰਿਆ ਤੱਕ ਜਾਣ ਦੇ, ਇਹ ਪਹਿਲਾਂ ਜਿਹੜੀਆਂ ਟ੍ਰਿਬਿਊਟਰੀਜ਼ ਨੇ ਜਿਨ੍ਹਾਂ ਦਾ ਪਾਣੀ ਜਾ ਕੇ ਦਰਿਆਵਾਂ 'ਚ ਪੈਂਦਾ ਹੈ, ਜਿਵੇਂ ਉੱਜ ਦਰਿਆ ਹੈ ਜਿਹੜਾ ਰਾਵੀ 'ਚ ਪੈਂਦਾ ਹੈ, ਉਹਨੂੰ ਇਹ ਡਾਈਵਰਟ ਕਰਨਗੇ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਵੀ ਜਦੋਂ ਇਹ ਟਨਲ ਕੰਪਲੀਟ ਹੋ ਗਈ, ਇਟ ਵਿਲ ਕਨੈਕਟ ਰਾਵੀ, ਬਿਆਸ, ਸਤਲੁਜ ਸਿਸਟਮ ਟੂ ਦਾ ਇੰਡਸ ਬੇਸਨ। ਤਿੰਨੋਂ ਦਰਿਆਵਾਂ ਦਾ ਜਿਹੜਾ ਉਹ ਰਿਵਰ ਇੰਡਸ ਬੇਸਨ ਨਾਲ ਹੋਏਗਾ। ਐਨੇਬਲਿੰਗ ਇੰਡੀਆ ਟੂ ਮੈਕਸੀਮਾਈਜ਼ ਦਾ ਯੂਟਿਲਿਟੀ ਆਫ ਇਟਸ ਸ਼ੇਅਰ ਆਫ ਵਾਟਰ। ਫਿਰ ਉਹਨਾਂ ਨੇ ਕਿਹਾ ਵੀ ਸਾਡੇ ਸਾਧਨਾਂ ਨੇ ਦੱਸਿਆ ਕਿ ਵੀ ਇਸ ਦੀ ਜਿਹੜੀ ਕੰਸਟਰਕਸ਼ਨ ਹੈ 3 ਤੋਂ 4 ਸਾਲ ਲੱਗਣਗੇ, ਔਰ 2028 ਤੱਕ ਇਹ ਤਿਆਰ ਹੋ ਜਾਏਗੀ।
ਇਹਦੀ ਕਾਸਟ 4000 ਤੋਂ 5000 ਕਰੋੜ ਹੈ ਔਰ ਇਹ ਸੈਪਰੇਟ ਸੈਕਸ਼ਨਸ ਦੇ ਵਿੱਚ ਹੋਏਗੀ ਔਰ ਇਹ ਡਿਸਾਈਡ ਹੋਇਆ। ਹੁਣ ਜਿਹੜਾ ਪੰਜਾਬ, ਜਦੋਂ ਮੈਂ ਸਾਂਝਾਂ ਦੀ ਗੱਲ ਕੀਤੀ ਵੀ ਇਸ ਸਾਰੇ ਚੋਂ ਕਿਵੇਂ ਜਿਹੜਾ ਈਵਨ ਪੰਜਾਬ ਨੂੰ ਵੀ ਡਿਪਰਾਈਵ ਕਰਨ ਦੀ ਲਾਈਨ ਹੈ, the project aims to increase irrigation capacity in the arid regions of Rajasthan by diverting water to Indira Gandhi Canal। ਹੁਣ ਜਿੱਥੇ ਪੰਜਾਬ ਦੇ ਹਰੀਕੇ ਦੀ ਥਾਂ ਤੇ ਸਤਲੁਜ ਤੇ ਬਿਆਸ ਦਰਿਆ ਮਿਲਦੇ ਨੇ, ਬਿਆਸ ਉੱਥੇ ਖਤਮ ਹੋ ਜਾਂਦਾ ਹਰੀਕੇ, ਰਾਈਟ ਉੱਥੋਂ ਇੱਕ ਦਰਿਆ ਵਰਗੀ ਨਹਿਰ ਜਾਂਦੀ ਹੈ, ਰਾਜਸਥਾਨ ਨਹਿਰ ਜਿਹਨੂੰ ਕਿਹਾ ਜਾਂਦਾ ਸੀ, ਪਰ ਸਿੱਖਾਂ ਦਾ ਪਾਣੀ ਵੀ ਲੁੱਟਣਾ ਹੈ, ਉਹਨਾਂ ਦੇ ਜ਼ਖਮਾਂ ਤੇ ਲੂਣ ਵੀ ਭੁੱਕਣਾ ਹੈ, ਉਹਦਾ ਨਾਂ ਇੰਦਰਾ ਗਾਂਧੀ ਕੈਨਾਲ ਕੀਤਾ ਔਰ ਇਹ ਵੀ ਯੂਜ਼ ਕਰ ਰਹੇ ਨੇ ਕਿ ਇਹ ਜਿਹੜਾ ਇਹਦਾ ਪਾਣੀ, ਇਸ ਪ੍ਰੋਜੈਕਟ ਦਾ ਮਕਸਦ ਪਾਣੀ ਨੂੰ ਇੰਦਰਾ ਗਾਂਧੀ ਕੈਨਾਲ ਦੇ ਵਿੱਚ ਪਾਉਣਾ ਤਾਂ ਕਿ ਰਾਜਸਥਾਨ ਦਾ ਜਿਹੜਾ ਡੈਜ਼ਰਟ ਏਰੀਆ ਹੈ ਉਸ ਨੂੰ ਫਰਦਰ ਉਸ ਦੀ ਸਿੰਚਾਈ ਕੀਤੀ ਜਾ ਸਕੇ। ਔਰ ਫਿਰ ਉਹਨਾਂ ਨੇ ਕਿਹਾ ਜੀ ਕੈਨਾਲ ਵਿਲ ਬੀ ਬਿਲਡ ਟੂ ਕਨੈਕਟ ਦਾ ਚਨਾਬ ਰਿਵਰ ਟੂ ਰਾਵੀ ਬਿਆਸ ਸਤਲੁਜ ਸਿਸਟਮ। ਇੱਕ ਹੋਰ ਨਹਿਰ ਬਣੇਗੀ ਜਿਹੜੀ ਚਨਾਹ ਦੇ ਪਾਣੀ ਨੂੰ ਜਿਹੜਾ ਰਾਵੀ ਬਿਆਸ ਚ ਲਿਆਏਗੀ। ਫਿਰ ਇਟ ਵਿਲ ਬੀ ਲਿੰਕਡ ਟੂ ਦ ਐਗਜ਼ਿਸਟਿੰਗ ਕਨਾਲ ਸਿਸਟਮਸ ਆਫ ਦੀਜ਼ ਸਟੇਟਸ so that water can reach the Indira Gandhi Canal directly and deliver the water to Sri Ganganagar in Rajasthan। ਉਹ ਜਿਹੜਾ ਦੂਸਰੀ ਚਨਾਵੜ ਹੈ ਉਹ ਵੀ ਰਾਜਸਥਾਨ ਨਹਿਰ ਦੇ ਵਿੱਚ, ਉਹਨਾਂ ਨੇ ਕਿਹਾ ਕਿ ਇਹ ਜਿਹੜੀ ਇਹਦੇ ਨਾਲ ਈਵਨ ਡਰਿੰਕਿੰਗ ਪਾਣੀ ਵੀ ਦੂਜਾ ਤੀਜਾ ਮਿਲੇਗਾ ਇਹਨਾਂ ਦਿੱਲੀ ਔਰ ਹਰਿਆਣਾ ਔਰ ਰਾਜਸਥਾਨ ਨੂੰ, ਔਰ ਇਹ ਜਿਹੜਾ ਇਹਦੇ ਨਾਲ ਅਸੀਂ ਜਿਹੜਾ ਪਾਣੀ ਪਾਕਿਸਤਾਨ ਨੂੰ ਜਾਂਦਾ ਉਹ ਰੋਕ ਦਿਆਂਗੇ, ਕੰਟਰੀ ਦੀ ਵਾਟਰ ਸਿਕਿਉਰਿਟੀ ਹੋਏਗੀ। ਤੇ ਜਿਹੜਾ ਮੋਦੀ ਸਰਕਾਰ ਦਾ ਰਿਜ਼ੋਲਵ ਹੈ ਕਿ ਵਾਟਰ ਐਂਡ ਬਲੱਡ ਕਾਂਟ ਫਲੋ ਟੂਗੈਦਰ, ਕਿ ਪਾਣੀ ਔਰ ਖੂਨ ਇਕੱਠੇ ਨਹੀਂ ਜਾ ਸਕਦੇ, ਇਹਦੇ ਉੱਤੇ ਅਮਲ ਹੋਏਗਾ ਔਰ ਇਹ ਜਿਹੜਾ ਸਾਰਾ ਪਾਰਟ ਹੈ ਇਹ 2029 ਤੋਂ ਪਹਿਲਾਂ ਹੋਏਗਾ। ਹੁਣ ਕਿਉਂਕਿ NDTV ਆਲਮੋਸਟ ਅਡਾਨੀਆਂ ਦਾ ਹੈ, ਇਹ ਜਿਹੜੀ ਸਾਰਾ ਪ੍ਰੋਜੈਕਟ ਰਿਪੋਰਟ ਹੈ ਇਹਦੇ ਲਈ ਫੰਡਿੰਗ ਵੀ ਰੱਖੀ ਹੈ, ਕੰਪਨੀ ਵੀ ਹਾਇਰ ਕੀਤਾ ਹੈ, ਵਰਕਆਊਟ ਵੀ ਹੋ ਰਿਹਾ ਤੇ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣਾ ਹੈ ਕਿਉਂਕਿ ਹੁਣ ਸਤਲੁਜ ਬਿਆਸ ਰਾਵੀ ਉਸ ਦਾ ਤੋਂ ਪਹਿਲਾਂ ਹੀ ਲੁੱਟ ਪਾਈ ਹੋਈ ਹੈ ਇਸ ਸਾਰੇ ਨੂੰ। ਤੇ ਇਸ ਮੁੱਦੇ ਦੇ ਉੱਤੇ ਜਿਹੜਾ ਜਦੋਂ ਆਸਮ ਫੀਲਡ ਮਾਰਸ਼ਲ ਆਸਮ ਮੁਨੀਰ ਨੂੰ ਇਹ ਪੁੱਛਿਆ ਸੀ ਕਿ ਉਹਨਾਂ ਨੇ ਇੰਡਸ ਵਾਟਰ ਟਰੀਟੀ ਜਿਹੜੀ ਹੈ ਉਹ ਸਸਪੈਂਡ ਕੀਤੇ ਹੈ, ਉਹਨੇ ਕਿਹਾ ਸੀ ਜੇ ਇਹ ਹੋਇਆ ਤੇ ਅਸੀਂ ਤਾਂ ਮਿਜ਼ਾਈਲਾਂ ਸਾਡੇ ਕੋਲ ਬਹੁਤ ਨੇ, 7-8 ਮਿਜ਼ਾਈਲਾਂ ਦੇ ਨਾਲ ਹੀ ਅਸੀਂ ਪਾਣੀ ਖੋਲ੍ਹ ਲਾਂਗੇ। ਸੋ ਮਤਲਬ ਇਹ ਹੈ ਵੀ ਸਾਡੀ ਕਿਸਮਤ ਜੁੜੀ ਹੋਈ ਹੈ ਪਾਕਿਸਤਾਨ ਦੇ ਨਾਲ, ਸਿੱਖ ਕੌਮ ਦੀ ਹੋਂਦ, ਬਾਰਡਰ, ਤਹਿਜ਼ੀਬ ਔਰ ਇਹ ਤਬਾਹੀ, ਔਰ ਜਿਸ ਲੈਵਲ ਦੇ ਉੱਤੇ ਇਹ ਸਭ ਕੁਝ ਚੱਲ ਰਿਹਾ ਹੈ, ਜੇ ਅਸੀਂ ਇਹਦੀ ਗੰਭੀਰਤਾ ਨੂੰ ਨਹੀਂ ਸਮਝਾਂਗੇ ਅਸੀਂ ਹੋ ਹੀ ਕਰੀ ਜਾਣਾ ਔਰ ਹਰ ਹਫਤੇ ਬਾਅਦ ਇੱਕ ਨਵੇਂ ਏਜੰਡੇ ਤੇ ਕੰਮ ਕਰਨਾ ਹੈ। ਤਾਂ ਫਿਰ ਇਸ ਗੱਲ ਦਾ ਵੀ ਧਿਆਨ ਰਹੇ ਵੀ ਸਰ ਕਪੂਰ ਸਿੰਘ ਹੋਰਾਂ ਦੇ ਲਫ਼ਜ਼ ਸੀ ਕਿ ਸਿੱਖਾਂ ਨੂੰ ਇਸ ਭੁਲੇਖੇ 'ਚ ਨਹੀਂ ਰਹਿਣਾ ਚਾਹੀਦਾ, ਇਤਿਹਾਸ ਮੁਆਫ ਨਹੀਂ ਕਰਦਾ, ਜਿਹੜੀਆਂ ਕੌਮਾਂ ਸਮੇਂ ਦੇ ਹਾਣ ਦੀਆਂ ਨਹੀਂ ਹੁੰਦੀਆਂ ਸਮਾਂ ਉਹਨਾਂ ਦਾ ਵੀ ਫਿਰ ਲਿਹਾਜ਼ ਨਹੀਂ ਕਰਦਾ। ਬਿਲਕੁਲ ਰਾਸਾ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ ਫਿਊਅਰਸ ਤੋਂ ਸਨੇ ਇਸੇ ਤਰ੍ਹਾਂ ਬੜੇ ਨਾਲ ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।